वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਦੁਨੀਆ ਭਰ ਦੇ ਵਿੱਚੋਂ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਅੱਜ TV84 ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਤੋਂ ਪਿਛਲੇ ਸਾਲ ਤੋਂ ਨਵੰਬਰ ਦੇ ਵਿੱਚ ਉਦਘਾਟਨ ਹੋਇਆ ਸੀ, ਨੀਂਹ ਪੱਥਰ ਰੱਖਿਆ ਗਿਆ ਸੀ ਕਰਤਾਰਪੁਰ ਕੋਰੀਡੋਰ ਦਾ, ਉਦੋਂ ਤੋਂ ਵੱਖ-ਵੱਖ ਪਹਿਲੂਆਂ ਤੋਂ ਇਹਦੇ ਤੇ ਵਿਚਾਰ ਚਰਚਾ ਵੀ ਹੋ ਰਹੀ ਸੀ ਤੇ ਕਿਤੇ ਨਾ ਕਿਤੇ ਇਹ ਖਦਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦੇ ਭਾਰਤ ਤੇ ਪਾਕਿਸਤਾਨ ਦੇ ਆਪਸ ਦੇ ਵਿੱਚ ਸਬੰਧ ਨੇ, ਕਿਤੇ ਕਰਤਾਰਪੁਰ ਕੋਰੀਡੋਰ ਦੇ ਉੱਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗਾ ਹੋਇਆ ਸੀ। ਅੱਜ ਉਹ ਜਿਹੜਾ ਸਵਾਲੀਆ ਨਿਸ਼ਾਨ ਹੈ ਉਹ ਹਟ ਚੁੱਕਿਆ। ਕਰਤਾਰਪੁਰ ਸਾਹਿਬ ਸਮਝੌਤਾ ਜਿਹੜਾ ਹੈ ਉਹ ਨਪੇਰੇ ਚੜ੍ਹ ਚੁੱਕਿਆ ਤੇ ਭਾਰਤ ਤੇ ਪਾਕਿਸਤਾਨ ਵੱਲੋਂ ਜਿਹੜਾ ਇਹ ਸਮਝੌਤਾ ਹੈ ਉਹਦੇ ਉੱਤੇ ਦਸਤਖਤ ਕੀਤੇ ਜਾ ਚੁੱਕੇ ਨੇ। ਸੋ ਭਾਰਤ ਦੇ ਵਿੱਚ ਜਿਹੜੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਉਹਨਾਂ ਵੱਲੋਂ ਇਹ ਗੱਲ ਤਸਦੀਕ ਕੀਤੀ ਗਈ ਹੈ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਹੈ ਉਹਦਾ ਜਿਹੜਾ ਉਦਘਾਟਨ ਹੈ ਉਹ ਕੀਤਾ ਜਾਵੇਗਾ ਤੇ 10 ਨਵੰਬਰ ਨੂੰ ਕਰਤਾਰਪੁਰ ਜਿਹੜਾ ਲਾਂਘਾ ਹੈ ਉਹ ਸ਼ੁਰੂ ਕਰ ਦਿੱਤਾ ਜਾਵੇਗਾ। ਸੋ ਕੁਝ ਜਿਹੜੇ ਪੁਆਇੰਟਸ ਨੇ ਉਹਨਾਂ ਦੀ मैं वो दोहराना चाहूँगा साडे दर्शकों की जानकारी के लिए। वो दसते हैं कि 10 नवंबर को करतारपुर कोरीडोर खुलेगा तो वीज़ा मुक्त यात्रा होगी। किसी भी धर्म नाल संबंधित ਜਿਹੜੇ ਸ਼ਰਧਾਲੂ ਨੇ ਉਹ ਇਸ ਲਾਂਘੇ ਰਾਹੀਂ ਦਰਸ਼ਨਾਂ ਲਈ ਜਾ ਸਕਣਗੇ। ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਹੈ ਉਹਦੀ ਵੈਬਸਾਈਟ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਰਜਿਸਟ੍ਰੇਸ਼ਨ ਤੋਂ ਬਾਅਦ SMS ਰਾਹੀਂ ਜਿਹੜੀ ਜਾਣਕਾਰੀ ਹੈ ਉਹ ਸ਼ਰਧਾਲੂਆਂ ਤੱਕ ਸਾਂਝੀ ਕੀਤੀ ਜਾਵੇਗੀ। ਇਸ ਲਈ ਪਾਸਪੋਰਟ ਤੇ ਇਲੈਕਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ ਦੀ ਲੋੜ ਹੋਵੇਗੀ ਤੇ ਰਜਿਸਟ੍ਰੇਸ਼ਨ ਤੋਂ ਬਾਅਦ ਜਿਹੜੀ ਵੈਬਸਾਈਟ ਤੋਂ ਡਾਊਨਲੋਡ ਕਰਨੀ ਹੋਵੇਗੀ। ਇਸ ਲਾਂਘੇ ਦੇ ਲਈ ਜਾਂ ਇਸ ਸਾਰੀ ਯਾਤਰਾ ਦੇ ਲਈ $20 ਦੀ ਜਿਹੜੀ ਫੀਸ ਹੈ ਉਹ ਖਾਸ ਤੌਰ ਤੇ ਜਿਹੜੇ ਭਾਰਤ ਦੇ ਵਿੱਚ ਸਿੱਖ ਸ਼ਰਧਾਲੂ ਹੈਗੇ ਆ ਉਹਨਾਂ ਨੂੰ ਅਦਾ ਕਰਨੀ ਹੋਵੇਗੀ ਤੇ ਵਿਦੇਸ਼ਾਂ ਦੇ ਵਿੱਚੋਂ ਵੀ ਜਿਹੜੇ ਯਾਤਰੀ ਹੈਗੇ ਆ ਸਿੱਖ ਸ਼ਰਧਾਲੂ ਨੇ ਉਹ ਬੜੀ ਵੱਡੀ ਗਿਣਤੀ ਦੇ ਵਿੱਚ ਜਾਣਗੇ, ਉਹਨਾਂ ਲਈ ਵੀ ਪ੍ਰਬੰਧ ਕੀਤੇ ਗਏ ਆ ਤੇ ਰੋਜ਼ਾਨਾ ਪਾਕਿਸਤਾਨੀ ਸਾਈਡ ਜਾਂ ਕਰਤਾਰਪੁਰ ਲਾਂਘੇ ਦੇ ਵਿੱਚ ਪਾਕਿਸਤਾਨੀ ਸਰਕਾਰ ਵੱਲੋਂ 5000 ਯਾਤਰੀਆਂ ਦਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਗਿਆ। ਸੋ ਜਿਹੜੀ ਇਹ ਅੱਜ ਡਿਵੈਲਪਮੈਂਟ ਹੋਈ ਹੈ, ਜਿੱਥੇ ਇਸ ਡਿਵੈਲਪਮੈਂਟ ਦੇ ਨਾਲ ਦੁਨੀਆ ਭਰ ਦੇ ਵਿੱਚ ਬੈਠੇ ਸਿੱਖ ਭਾਈਚਾਰੇ ਦੇ ਮਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਅਸੀਂ ਦੇਖ ਰਹੇ ਹਾਂ ਕਿ ਇਹਦੀਆਂ ਡੀਟੇਲਸ ਤੇ ਕੰਮ ਚੱਲ ਰਿਹਾ ਹੈ। ਜਿਹੜੀ ਫੀਸ ਦਾ ਇਸ਼ੂ ਹੈ ਵੀ $20 ਦੀ ਫੀਸ ਹੋਣੀ ਹੈ, ਉਹਦੇ ਤੇ ਕਿਤੇ ਨਾ ਕਿਤੇ ਰਿਲੈਕਟੈਂਟਲੀ ਭਾਰਤ ਨੇ ਇਸ ਵਕਤ ਸਾਈਨ ਤਾਂ ਕਰ ਦਿੱਤੇ ਆ, ਪਰ ਕੁਝ ਜਿਹੜੀਆਂ ਵਿਰੋਧੀ ਸੁਰਾਂ ਨੇ ਉਹ ਵੀ ਦੇਖਣ ਨੂੰ ਮਿਲ ਰਹੀਆਂ ਨੇ। ਸੋ ਇਸ ਸਾਰੇ ਇਸ਼ੂ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ, ਇਹਦੀ ਬੈਕਗਰਾਊਂਡ ਬਾਰੇ, ਅੱਜ ਦੀ ਸਿਚੁਏਸ਼ਨ ਬਾਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖਦਸ਼ੇ ਪਹਿਲਾਂ ਜ਼ਾਹਰ ਕੀਤੇ ਜਾ ਰਹੇ ਸੀ ਕਿ ਭਾਰਤ ਸਰਕਾਰ ਵੱਲੋਂ ਕਿਤੇ ਨਾ ਕਿਤੇ ਅੜਿੱਕਾ ਜਿਹੜਾ ਹੈ ਉਹ ਡਾਹਿਆ ਜਾ ਸਕਦਾ ਕਰਤਾਰਪੁਰ ਕੋਰੀਡੋਰ ਦੇ ਵਿੱਚ, ਉਹ ਜਿਹੜੀ ਨੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਵਟ ਲੈ ਸਕਦੀ ਹੈ। ਇਸ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਫੋਨ ਲਾਈਨ ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰੀਏ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਡਾਕਟਰ ਢਿੱਲੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ डॉक्टर ढिल्लों। हाँ जी डॉक्टर साहब, वाहिगुरू जी का खालसा वाहिगुरू जी की फतेह जी। हाँ जी, वाहिगुरू जी खालसा वाहिगुरू जी फतेह जी। डॉक्टर साहब जी डॉक्टर साहब जी ये डिवेलपमेंट हुई है करतारपुर कोरीडोर के समझौते के उत्ते दस्तखत कर दिते गए आ, किवें देखते हो इस डिवेलपमेंट नूं? पहलां जिथे क्यासराइयां लाइयां जा रहीआं सी जां इह गल भी सी भी किते ना किते भारत सरकार वल्लों पैर ते जिहड़ा अड़िक्का डाहिया जा रहा सी, ਅੱਜ ਜਦੋਂ ਇਹ ਸਮਝੌਤੇ ਤੇ ਦਸਤਖਤ ਦੋਵੇਂ ਪਾਸਿਓਂ ਹੋ ਚੁੱਕੇ ਆ, ਕੀ ਕਹਿਣਾ ਚਾਹੋਗੇ ਇਸ ਬਾਬਤ? ਦੇਖੋ, ਇਹ ਗੁਰੂ ਮਹਾਰਾਜ ਦੀ ਕਿਰਪਾ ਹੀ ਹੋਈ ਹੈ, ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਮੈਂ ਸਮਝਦਾ ਦੋਨਾਂ ਮੁਲਕਾਂ ਦੇ ਵਿੱਚ ਇੱਕ ਬੌਂਡਿੰਗ ਬਣ ਰਹੀ ਹੈ। ਉਸ ਦੀ ਕਿਰਪਾ ਗੁਰੂ ਨਾਨਕ ਦੀ ਕਿ ਸਾਡੇ ਉਸ ਦਰਬਾਰ ਦੇ ਵਿੱਚ ਇੱਕ ਮਹਾਰਾਜ 18 ਸਾਲ ਜ਼ਿੰਦਗੀ ਦੇ ਉਹਨਾਂ ਨੇ ਕੱਟੇ ਆ, ਉਹ ਦਰਸ਼ਨ ਦੀਦਾਰ ਸਿੱਖਾਂ ਨੂੰ ਖੁੱਲੇ ਤੌਰ ਦੇ ਉੱਤੇ ਮਿਲ ਰਹੇ ਆ ਜੀ। ਉਹ ਸਿੱਖਾਂ ਦੀਆਂ ਅਰਦਾਸਾਂ ਲਗਾਤਾਰ ਸੁਬਾਹ ਸ਼ਾਮ ਜਦੋਂ ਵੀ ਉਹ ਅਰਦਾਸ ਕਰਦੇ ਆ, ਖੁੱਲੇ ਦਰਸ਼ਨ ਦੀਦਾਰ ਦੀ ਵੀ ਗੱਲ ਕਰਦੇ ਆ। ਤੋਂ ਇਹ ਉਸ ਦੀ ਕਿਰਪਾ ਦੇ ਰਾਹੀਂ ਹੀ ਸਾਨੂੰ ਇਹ ਲਾਂਘਾ ਮਿਲਿਆ ਔਰ ਇਮਰਾਨ ਖਾਨ ਦੀ ਖੁੱਲ੍ਹ ਦਿੱਲੀ ਦਾ ਵੀ ਇੱਕ ਸੰਕੇਤ ਦੇ ਰਿਹਾ ਹੈ
कि जी उसने प्राइम मिनिस्टर पाकिस्तान ने इमरान साहब ने बड़ी खुलदिली दिखाई है और इसलिए मैं समझदा सारा सिख जगत उन्होंने शुक्रगुजार है। और इस ਵਿੱਚ ਕਈ ੜਿੱਕੇ ਪੈ ਰਹੇ ਸੀ, ਬੜੇ ਡਰ ਲੱਗਦਾ ਸੀ ਕਿਤੇ ਐਸੀ ਗੱਲ ਨਾ ਹੋਵੇ ਤੇ ਗੱਲ ਆਪਸ ਦੇ ਵਿੱਚ ਟੁੱਟ ਜਾਵੇ। जी ਪਰ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਦੋਨਾਂ ਧਿਰਾਂ ਨੂੰ ਸੋਝੀ ਦਿੱਤੀ ਕਿ ਇਸ ਲਾਂਘੇ ਦੇ ਕੋਈ ੜਿੱਕਾ ਨਾ ਪੈ ਸਕੇ। ਸੋ ਮਹਾਰਾਜ ਦੀ ਕਿਰਪਾ ਸ਼ੁਕਰਗੁਜ਼ਾਰ ਆ ਅਸੀਂ ਸੱਚੇ ਪਾਤਸ਼ਾਹ ਪਰਵਰਦਿਗਾਰ ਗੁਰੂ ਨਾਨਕ ਮਹਾਰਾਜ ਦਾ, ਜਿਨ੍ਹਾਂ ਨੇ ਆਪਣੀ ਕਿਰਪਾ ਰਾਹੀਂ ਸਿੱਖਾਂ ਨੂੰ ਉਸ ਜਗ੍ਹਾ ਦੇ ਦਰਸ਼ਨ ਦੀਦਾਰ ਦਾ ਖੁੱਲ੍ਹ ਦਿੱਤੀ ਹੈ, ਲਾਂਘਾ ਦਿੱਤਾ ਹੈ ਤਾਂ ਕਿ ਉੱਥੇ ਜਾ ਕੇ ਉਹ ਨਤਮਸਤਕ ਹੋ ਜਾਣ। तो ये बड़ी वड्डी खुशी वाली गल है, बड़ी तसल्ली वाली गल है। ਅਸੀਂ जी ਦੋਨੋਂ ਜੀ ਸਾਰੇ ਸਿੱਖ ਜगत ਨੂੰ ਇਸ ਦੀ ਮੁਬਾਰਕਬਾਦ ਦਿੰਦੇ ਹਾਂ। ਜੀ ਬਿਲਕੁਲ ਡਾਕਟਰ ਸਾਹਿਬ, ਇੱਕ ਜਿਹੜਾ ਇਸ਼ੂ ਪਿਛਲੇ ਸਮੇਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਚੱਲਦਾ ਰਿਹਾ ਹੈ, ਜਿਹਦੇ ਤੇ ਭਾਰਤ ਨੇ ਬਾਰ-ਬਾਰ ਇਤਰਾਜ਼ ਜਤਾਇਆ $20 ਦੀ ਫੀਸ ਦਾ, ਜਿਹਦੇ ਤੇ ਇਹ ਗੱਲ ਵੀ ਸਾਹਮਣੇ ਆਉਂਦੀ ਰਹੀ ਹੈ ਜਾਂ ਇਦਾਂ ਲੱਗਦਾ ਵੀ ਰਿਹਾ ਵੀ ਕਿਤੇ ਨਾ ਕਿਤੇ ਇਸ ਇਸ਼ੂ ਨੂੰ ਐਡਾ ਵੱਡਾ ਨਾ ਬਣਾ ਲਿਆ ਜਾਵੇ ਕਿ ਇਹ ਇੱਕ ਕਾਰਨ ਬਣ ਜਾਵੇ ਇਸ ਸਾਰੇ ਸਮਝੌਤੇ ਨੂੰ ਰੱਦ ਕਰਨ ਦਾ। ਪਰ ਅੱਜ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਆਇਆ, ਉਹਨਾਂ ਨੇ ਕਿਹਾ ਕਿ ਅਸੀਂ ਸਮਝੌਤੇ ਦਾ ਸਵਾਗਤ ਕਰਦੇ ਹਾਂ, ਪਰ ਜਿਹੜੀ ਇਹ $20 ਦੀ ਫੀਸ ਹੈਗੀ ਹੈ ਇਹ ਜਜ਼ੀਆ ਲਾਇਆ ਗਿਆ ਪਾਕਿਸਤਾਨ ਵੱਲੋਂ, ਇਹ ਉਹਨਾਂ ਦੇ ਸ਼ਬਦ ਨੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਪਾਕਿਸਤਾਨ ਸਰਕਾਰ ਕੋਸ਼ਿਸ਼ ਕਰੇ ਕਿ ਇਹਨੂੰ ਖਤਮ ਕੀਤਾ ਜਾਵੇ। ਤੇ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਪਾਕਿਸਤਾਨ ਸਰਕਾਰ ਦਾ ਪੱਖ, ਉਹ ਵੀ ਕਿਤੇ ਨਾ ਕਿਤੇ ਜਾਇਜ਼ ਸਮਝ ਆਉਂਦਾ ਹੈ ਕਿ ਜਦੋਂ ਇਹ ਸਾਰਾ ਪ੍ਰਬੰਧ ਹੋ ਰਿਹਾ ਹੈ ਉੱਥੇ ਉਹਨਾਂ ਦੀ ਜਿਹੜੇ ਸ਼ਰਧਾਲੂ ਜਾਣੇ ਉਹਨਾਂ ਦੀ ਸੁਰੱਖਿਆ ਹੋਣੀ ਹੈ, ਇਹ ਸਾਰੇ ਪ੍ਰੋਜੈਕਟ ਦੇ ਲਈ ਜਿਹੜੀ ਕਿਤੇ ਨਾ ਕਿਤੇ ਇੱਕ ਪੈਸੇ ਦੀ ਵੀ ਲੋੜ ਹੁੰਦੀ ਹੈ। ਸੋ ਜਿਹੜੀ $20 ਦੀ ਫੀਸ ਰੱਖੀ ਗਈ ਹੈ ਉਹ ਜਾਇਜ਼ ਉਹਨਾਂ ਵੱਲੋਂ ਠਹਿਰਾਈ ਜਾ ਰਹੀ ਹੈ। ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਪਾਰਟ ਨੂੰ ਜਾਂ ਇਹ ਜਿਹੜੀ ਫੀਸ ਦਾ ਇਸ਼ੂ ਹੈ? ਇਹ ਦੇਖੋ ਜੀ, ਇਹਦੇ ਦੋ ਪੱਖ ਆ। ਆਮ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਗਰੀਬ ਸਿੱਖ ਆ, ਖਾਸ ਤੌਰ ਤੇ ਕਿਸਾਨ ਵਰਗਾ ਜਾਂ ਹੋਰ ਦੂਸਰੇ ਮਜ਼ਦੂਰ ਵਰਗਾ, ਉਹਨਾਂ ਦੀ ਇਕਨੋਮਿਕ ਹਾਲਤ ਬਹੁਤ ਮਾੜੀ ਹੈ। ਉਹ ਵਿਚਾਰੇ ਦਰਸ਼ਨ ਕਰਨ ਦੇ ਲਈ $20 ਦਾ ਖਰਚਾ ਨਹੀਂ ਕਰ ਸਕਦੇ। $20 ਤੋਂ ਇਲਾਵਾ ਵੀ ਖਰਚਾ ਹੋਏਗਾ ਜਾਣ ਆਉਣ ਦਾ, ਹੋਰ ਵੀ ਥੋੜਾ ਬਹੁਤਾ ਹੋਰ ਆਲੇ ਦੁਆਲੇ ਕਈ ਕਿਸਮ ਦੇ ਖਰਚੇ ਹੋ ਸਕਦੇ ਆ। ਪਰ ਇਸ $20 ਦੇ ਵਿੱਚ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਵਿੱਚੋਂ ਮੁਸਲਮਾਨ ਹੱਜ ਤੇ ਜਾਂਦੇ ਆ, ਉਹਦਾ ਸੈਂਕੜੇ ਕਰੋੜਾਂ ਦਾ ਖਰਚਾ ਸੈਂਟਰਲ ਗਵਰਨਮੈਂਟ ਬੇਅਰ ਕਰਦੀ ਆ। ਉਹਨਾਂ ਦਾ ਜਾਣ ਦਾ, ਜਿੰਨਾ ਵੀ ਹਵਾਈ ਜਹਾਜ਼ਾਂ ਰਾਹੀਂ ਉੱਥੇ ਪਹੁੰਚਣ ਦਾ, ਖਾਸ ਤੌਰ ਤੇ ਹੱਜ ਦੇ ਦਿਨਾਂ ਦੇ ਵਿੱਚ ਹਵਾਈ ਜਹਾਜ਼ ਉੱਤੇ ਦੇ ਖਰਚੇ ਕਿੰਨੇ ਹੁੰਦੇ ਆ, ਉਹ ਸਾਰੇ ਸਰਕਾਰ ਬੇਅਰ ਕਰਦੀ ਆ। ਇਸੇ ਤਰੀਕੇ ਨਾਲ ਹਿੰਦੂ ਧਾਰਮਿਕ ਸਥਾਨਾਂ ਤੇ ਜਾਣ ਲਈ ਅਰਬਾਂ ਖਰਬਾਂ ਰੁਪਈਆ ਹਿੰਦੁਸਤਾਨ ਦੀ ਸਰਕਾਰ ਖਰਚ ਕਰਦੀ ਆ। ਤਾਂ ਇਸ ਲਈ ਵੀ ਚਾਹੀਦਾ ਇਹ ਆ ਕਿ ਹਿੰਦੁਸਤਾਨ ਦੀ ਸਰਕਾਰ ਖੁੱਲ੍ਹਦਿਲੀ ਦਿਖਾਵੇ ਔਰ ਜਿਹੜਾ $20 ਪਰ ਹੈਡ ਜਿੰਨਾ ਖਰਚਾ 5000 ਯਾਤਰੀ ਰੋਜ਼ ਦਾ ਜੋ ਪਰਮਿਸ਼ਨ ਮਿਲੀ ਆ, ਉਹ ਹਿੰਦੁਸਤਾਨ ਦੀ ਸਰਕਾਰ ਬੇਅਰ ਕਰ ਸਕਦੀ ਹੈ। ਉਸਦੇ ਵਿੱਚ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਜੀ। ਜੇ ਉਹ ਬੇਵਸੀ ਦਿਖਾਉਂਦੇ ਆ, ਪੰਜਾਬ ਦੀ ਸਰਕਾਰ ਨੂੰ ਕੰਟਰੀਬਿਊਟ ਕਰਨਾ ਚਾਹੀਦਾ। ਜੇ ਪੰਜਾਬ ਦੀ ਸਰਕਾਰ ਬੇਵਸੀ ਦਿਖਾਉਂਦੀ ਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ ਕਰੋੜਾਂ ਅਰਬਾਂ ਰੁਪਈਆ ਖਾਮ-ਖਾ ਫਜ਼ੂਲ ਚੀਜ਼ਾਂ ਦੇ ਉੱਤੇ ਖਰਚ ਕਰਦੇ ਆ, ਜਿਸ ਤਰ੍ਹਾਂ ਸਟੇਜ ਲਾਉਣੀ ਆ ਉਹਦੇ ਤੇ 8 ਕਰੋੜ ਰੁਪਈਆ ਖਰਚ ਕਰਤਾ ਜਾਂ 10 ਕਰੋੜ, ਮੈਨੂੰ ਨਹੀਂ ਪਤਾ ਕਿੰਨਾ ਕੀਤਾ। ਉਸ ਕਿਸਮ ਦੇ ਖਰਚਿਆਂ ਨੂੰ ਕੰਟੇਨ ਕਰਕੇ ਗਰੀਬ ਯਾਤਰੀਆਂ ਲਈ ਇਹ ਪੈਸਾ ਮੁਹੱਈਆ ਕਰਨਾ ਚਾਹੀਦਾ SGPC ਨੂੰ ਜਾਂ ਪੰਜਾਬ ਸਰਕਾਰ ਨੂੰ ਜਾਂ ਹਿੰਦੁਸਤਾਨ ਦੀ ਸਰਕਾਰ ਨੂੰ। ਤੋ ਇਸ ਜਿਹੜੇ ਲੋਕ ਅਫੋਰਡ ਕਰ ਸਕਦੇ ਆ ਉਹਨਾਂ ਨੂੰ ਨਹੀਂ, ਜਿਨ੍ਹਾਂ ਦੀ ਇਨਕਮ ਹੈ ਮਾਕੂਲ, ਉਹ ਬੜੇ ਆਰਾਮ ਨਾਲ $20 ਦੇ ਸਕਦੇ ਆ। $20 ਕੋਈ ਬਹੁਤ ਵੱਡੀ ਅਮਾਊਂਟ ਨਹੀਂ ਹੈਗੀ। ਤੋ ਇਸ ਕਰਕੇ ਇਸ ਗੱਲ ਦਾ ਬਹੁਤਾ ਵੱਡਾ ਇਸ਼ੂ ਨਹੀਂ ਬਣਾਉਣਾ ਚਾਹੀਦਾ, ਇਸ ਦਾ ਹੱਲ ਕੱਢਣਾ ਚਾਹੀਦਾ। ਸੋ ਹੱਲ ਤਾਂ ਬੜੇ ਸੌਖੇ ਤਰੀਕੇ ਨਾਲ ਨਿਕਲ ਸਕਦਾ ਜੇ ਸਟੇਜਾਂ ਦੇ ਉੱਤੇ ਤੁਸੀਂ ਕਰੋੜਾਂ ਰੁਪਈਏ ਲਾ ਸਕਦੇ ਹੋ ਔਰ ਜਿਹੜਾ ਨਗਰ ਕੀਰਤਨਾਂ ਤੇ ਹਜ਼ਾਰਾਂ ਸੈਂਕੜੇ ਕਰੋੜ ਰੁਪਈਆ ਤੁਸੀਂ ਖਰਚ ਕਰ ਸਕਦੇ ਹੋ, ਤਾਂ ਇਹ ਕਿੰਨੀ ਵੱਡੀ ਗੱਲ ਆ। ਇਹ ਤਾਂ ਬਹੁਤ ਹੀ ਮਾਮੂਲੀ ਗੱਲ ਆ ਔਰ ਮੈਂ ਸਮਝਦਾ ਇਸ ਦੇ ਵਿੱਚ ਇਹ ਇਸ਼ੂ ਹੀ ਨਹੀਂ ਹੋਣਾ ਚਾਹੀਦਾ। ਇਹ ਇਸ਼ੂ ਹੀ ਨਹੀਂ ਹੋਣਾ ਚਾਹੀਦਾ। ਤੋ ਇਹ ਤਾਂ ਇਸ਼ੂਲੈਸ ਇਸ਼ੂ ਬਣਾਇਆ ਜਾ ਰਿਹਾ। ਤੋ ਇਸ ਕਰਕੇ ਇਸ ਕਿਸਮ ਦੀ ਸਟੇਟਮੈਂਟ ਵੀ ਨਹੀਂ ਦੇਣੀ ਚਾਹੀਦੀ ਵੀ ਜਜ਼ੀਆ ਲਾ ਰਹੇ ਆ ਜਾਂ ਇਹ ਲਾ ਰਹੇ ਆ।
ਇਹ ਮੈਂ ਸਮਝਦਾ ਬੜੀ ਮਤਲਬ ਘਿਨਾਉਣੀ ਦੀ ਕਿਸਮ ਦੀ ਸਟੇਟਮੈਂਟ ਆ ਜੀ। ਅਮਰਿੰਦਰ ਸਿੰਘ ਨੇ ਇਸ ਕਿਸਮ ਦੀ ਸਟੇਟਮੈਂਟ ਦਿੱਤੀ ਆ ਤਾਂ ਉਹਨੂੰ ਆਪਣੇ ਲਫ਼ਜ਼ਾਂ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਜੀ। ਇਹ ਇਕੱਲਾ ਅਮਰਿੰਦਰ ਸਿੰਘ ਦਾ ਨਹੀਂ, ਜੇ ਬਾਦਲ ਦਲ ਦੇ ਆਗੂਆਂ ਦਾ ਦੇਖਦੇ ਆ ਜਾਂ ਅਦਰਵਾਈਜ਼ ਅਸੀਂ ਦੇਖਦੇ ਆ ਇੰਡੀਅਨ ਸਾਈਡ ਤੋਂ ਇਦਾਂ ਦੀ ਜਿਹੜੀ ਬਿਆਨਬਾਜ਼ੀ ਆ ਉਹ ਪਿਛਲੇ ਸਮੇਂ ਦੇ ਵਿੱਚ ਵੀ ਹੋਈ ਹੈ ਤੇ ਅੱਜ ਵੀ ਹੋ ਰਹੀ ਹੈ। ਉਹ ਸਾਰੀਆਂ ਧਿਰਾਂ ਉਹਦੇ ਵਿੱਚ ਮੈਜੋਰਿਟੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਸ਼ਾਮਲ ਨੇ। ਸੋ ਕੀ ਸਮਝਦੇ ਹੋ ਵੀ ਇਹਦੇ ਬਿਹਾਈਂਡ ਪਾਕਿਸਤਾਨ ਦੇ ਖਿਲਾਫ ਜਾਂ ਜਿਹੜੀ ਇੱਕ ਨੀਤੀ ਹੈਗੀ ਹੈ ਪਾਕਿਸਤਾਨ ਦੇ ਖਿਲਾਫ ਪ੍ਰੋਪੇਗੈਂਡਾ ਕਰਨ ਦੀ, ਉਹ ਇੱਕ ਪੋਲਿਟਿਕਸ ਨਜ਼ਰ ਆਉਂਦੀ ਹੈ ਵੀ ਇਸ਼ੂ ਨੂੰ ਖਾਮਖਾ ਬੜਾਵਾ ਦਿੱਤਾ ਜਾ ਰਿਹਾ ਹੈ? ਦੇਖੋ, ਇੰਨੀ ਵਧੀਆ ਗੱਲ ਹੋਈ ਹੈ। ਸਿੱਖਾਂ ਦੀ 70 ਸਾਲ ਦੀ ਇੱਕ ਬੜੀ ਵੱਡੀ ਅਭਿਲਾਸ਼ਾ ਸੀ, ਬੜੀ ਵੱਡੀ ਡਿਮਾਂਡ ਸੀ, ਉਹ ਪੂਰੀ ਹੋਈ ਆ। ਉਹਨੂੰ ਉਸੇ ਤਰੀਕੇ ਨਾਲ ਉਸੇ ਸਪਿਰਿਟ 'ਚ ਲੈਣਾ ਚਾਹੀਦਾ, ਸਦਭਾਵਨਾ ਦੇ ਸਪਿਰਿਟ 'ਚ ਲੈਣਾ ਚਾਹੀਦਾ, ਸ਼ਰਧਾ ਦੇ ਸਪਿਰਿਟ 'ਚ ਲੈਣਾ ਚਾਹੀਦਾ, ਗੁਰੂ ਨੂੰ ਨਤਮਸਤਕ ਹੋ ਕੇ ਲੈਣਾ ਚਾਹੀਦਾ, ਨਾ ਕਿ ਇਸ ਕਿਸਮ ਦੀਆਂ ਬੇਹੂਦਾ ਕਿਸਮ ਦੀਆਂ ਸਟੇਟਮੈਂਟਾਂ ਦੇਣੀਆਂ ਚਾਹੀਦੀਆਂ। ਇਹ ਜੀ ਜਜ਼ੀਆ ਹੈ, ਫਲਾਹ ਹੈ, ਪਿੰਡਾ ਹੈ, ਅਮਕਾ ਹੈ। ਜਦੋਂ ਤੁਸੀਂ ਕਿਸੇ ਦੂਸਰੇ ਮੁਲਕ ਵਿੱਚ ਜਾਂਦੇ ਹੋ ਤੁਹਾਨੂੰ ਵੀਜ਼ਾ ਫੀਸ ਦੇਣੀ ਹੀ ਪਏਗੀ ਜੀ। ਇਹ ਪਹਿਲਾਂ ਸਭ ਤੋਂ ਪਹਿਲਾਂ ਇੰਡੀਆ ਨੇ ਸ਼ੁਰੂ ਕੀਤਾ ਇਹ ਸਾਰਾ ਮਾਹੌਲ। ਕਿਸ ਤਰੀਕੇ ਨਾਲ 1984 ਤੋਂ ਪਹਿਲਾਂ ਇੰਗਲੈਂਡ ਦੇ ਜਾਣ ਲਈ ਕਾਮਨਵੈਲਥ ਕੰਟਰੀ ਦੇ ਬਤੌਰ ਦੇ ਉੱਤੇ ਕੋਈ ਵੀਜ਼ਾ ਨਹੀਂ ਸੀ ਲੱਗਦਾ ਔਰ ਸਿੱਧੇ ਤੌਰ ਤੇ ਤੁਸੀਂ ਐਂਟਰ ਕਰ ਸਕਦੇ ਸੀ ਬਗੈਰ ਵੀਜ਼ੇ ਤੋਂ, ਬਗੈਰ ਪਰਮਿਸ਼ਨ ਤੋਂ। ਮੈਂ ਆਪ ਗਿਆ ਕਈ ਵਾਰੀ ਜੀ। 1984 ਤੋਂ ਪਹਿਲਾਂ ਮੈਂ ਇੰਗਲੈਂਡ ਕਈ ਵਾਰੀ ਗਿਆ, ਕੋਈ ਉੱਥੇ ਵੀਜ਼ਾ ਨਹੀਂ ਸੀ ਲੱਗਦਾ। ਸਿੱਧੇ ਤੌਰ ਦੇ ਉੱਤੇ ਪਾਸਪੋਰਟ ਦਿਖਾਓ ਤੇ ਤੁਸੀਂ ਐਂਟਰ ਕਰ ਜਾਓ ਜੀ। ਪਰ ਇਹਨਾਂ ਨੇ 1984 ਤੋਂ ਪਹਿਲਾਂ ਇੰਡੀਅਨ ਗਵਰਨਮੈਂਟ ਨੇ ਹੀ ਵੀਜ਼ਾ ਇੰਟਰੋਡਿਊਸ ਕੀਤਾ ਇੰਗਲੈਂਡ ਦੇ ਲਈ। तो इस किस्म दियां मतलब पहला तुसी आप इस किस्म दे तो कॉमनवेल्थ कंट्रीज दे विच तुसी किते भी जा सकते सी, लेकिन फिर और जो इन्होंने इंट्रोड्यूस करता था उन्होंने भी इंट्रोड्यूस करता था साडे लोकां नूं पिया जी। ਜਿਹੜੇ ਲੋਕ ਇਸ ਇਹਨਾਂ ਮੁਲਕਾਂ 'ਚ ਜਾਂਦੇ तो इस करके भी डबल कोई ज्यादा नहीं है। ਇਹਦਾ ਜੇ ਖਰਚਾ ਗਰੀਬ ਜਿਹੜੇ ਸਿੱਖ ਆ ਉਹਨਾਂ ਦੀ ਮਦਦ ਦੇ ਲਈ ਅਮੀਰ ਸਿੱਖ ਵੀ ਦੇ ਸਕਦੇ ਜੀ। ਸ਼੍ਰੋਮਣੀ ਕਮੇਟੀ ਵੀ ਦੇ ਸਕਦੀ ਆ, ਪੰਜਾਬ ਗਵਰਨਮੈਂਟ ਵੀ ਦੇ ਸਕਦੀ ਹੈ, ਇੰਡੀਅਨ ਗਵਰਨਮੈਂਟ ਵੀ ਦੇ ਸਕਦੀ ਹੈ। तो इंडियन गवर्नमेंट ਨੂੰ ਹੀ ਖੁੱਲ੍ਹੀ ਦਿਖਾਉਣੀ ਚਾਹੀਦੀ ਆ ਕਿ ਜਿਸ ਤਰੀਕੇ ਨਾਲ ਹੱਜ ਜਾਣ ਵਾਲਿਆਂ ਲਈ ਜਾਂ ਹਿੰਦੂ ਜਿਹੜੇ ਲੋਕ ਇਸ ਤਰੀਕੇ ਨਾਲ ਜਾਂਦੇ ਆ ਬੜੇ ਬੜੇ ਸੈਂਕੜੇ ਕਰੋੜਾਂ ਰੁਪਏ ਖਰਚ ਹੁੰਦੇ ਆ ਜਦੋਂ ਇਹਨਾਂ ਦੀ ਇੱਥੇ ਬੜੇ ਹਰਿਦੁਆਰ ਦੇ ਵਿੱਚ ਜਾਂ ਹੋਰ ਇਹਨਾਂ ਜਗ੍ਹਾ ਦੇ ਉੱਤੇ ਬੜੇ ਇਹਨਾਂ ਦੇ ਧਾਰਮਿਕ ਫੰਕਸ਼ਨ ਹੁੰਦੇ ਆ ਜੀ। तो ਇਸ ਕਰਕੇ ਉਹ ਮਤਲਬ ਇਹ ਕੋਈ ਵੱਡੀ ਗੱਲ ਨਹੀਂ ਹੈ, ਇਸ ਗੱਲ ਨੂੰ ਤੋੜ ਨਹੀਂ ਦੇਣਾ ਚਾਹੀਦਾ ਜੀ। ਬਿਲਕੁਲ ਡਾਕਟਰ ਢਿੱਲੋਂ, ਜਿਵੇਂ ਤੁਸੀਂ ਇਹ ਗੱਲ ਕੀਤੀ ਹੈ ਇਹ ਜਾਇਜ਼ ਬਣਦੀ ਹੈ, ਭਾਵੇਂ ਤੁਸੀਂ ਹੱਜ ਦੀ ਗੱਲ ਕੀਤੀ ਹੈ ਜਾਂ ਜਦੋਂ ਜਿਹੜੇ ਹਿੰਦੂ ਯਾਤਰੀ ਹੈਗੇ ਆ ਉਹ ਇੱਧਰ ਨੈਣਾ ਦੇਵੀ ਦੇ ਜਾਂ ਆਪਣੇ ਉੱਧਰ ਦੂਜੇ ਪਾਸੇ ਚੀਨ ਦੇ ਵਿੱਚ ਜਾਂਦੇ ਆ ਯਾਤਰਾ ਦੇ ਲਈ ਤੇ ਉਹਨਾਂ ਨੂੰ ਵੀ ਸਬਸਿਡੀ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ, ਉਹੀ ਜਿਹੜਾ ਸੋਲੂਸ਼ਨ ਆ ਉਹ ਇੱਥੇ ਵੀ ਇੰਪਲੀਮੈਂਟ ਕੀਤਾ ਜਾ ਸਕਦਾ। ਡਾਕਟਰ ਸਾਹਿਬ, ਜਦੋਂ ਇਹ ਅਸੀਂ ਸਾਰੇ ਬਾਰੇ ਗੱਲ ਕਰ ਰਹੇ ਹਾਂ ਤਾਂ ਇੱਕ ਇੱਥੇ ਸਵਾਲ ਉੱਠਦਾ ਵੀ ਠੀਕ ਹੈ ਸਮਝੌਤਾ ਹੋ ਗਿਆ, ਕਰਤਾਰਪੁਰ ਲਾਂਘਾ ਖੁੱਲ੍ਹ ਗਿਆ, ਪਰ ਜਿਹੜੇ ਖਦਸ਼ੇ ਪਿਛਲੇ 1 ਸਾਲ ਤੋਂ ਲਗਾਏ ਜਾ ਰਹੇ ਸੀ ਉਹਨਾਂ ਦੇ ਪਿੱਛੇ ਕਾਰਨ ਇਹ ਸੀ ਵੀ ਜਿਹੜੀ ਹਕੂਮਤ ਹੈਗੀ ਹੈ ਭਾਰਤ ਦੀ ਜਾਂ RSS ਹੈਗੀ ਹੈ ਉਹਨਾਂ ਨੂੰ ਦੋਵੇਂ ਪੰਜਾਬਾਂ ਦੀ ਸਾਂਝ ਜਾਂ ਸਿੱਖਾਂ ਦੀ ਜਿਹੜੀ ਮੁਸਲਮਾਨਾਂ ਦੇ ਨਾਲ ਸਾਂਝ ਬਣ ਰਹੀ ਹੈ ਇਹ ਉਹਨਾਂ ਨੂੰ ਪਸੰਦ ਨਹੀਂ ਹੈ ਤੇ ਇਹਨੂੰ ਢਾਹ ਲਾਉਣ ਦੀ ਜਾਂ ਇਹਨੂੰ ਰੋਕਣ ਦੀ ਉਹ ਹਰ ਸੰਭਵ ਯਤਨ ਤੇ ਕੋਸ਼ਿਸ਼ ਕਰਦੇ ਰਹੇ ਆ ਤੇ ਇਹੀ ਉਮੀਦ ਇਸ ਵਕਤ ਵੀ ਕੀਤੀ ਜਾ ਸਕਦੀ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਜਾਰੀ ਰੱਖਣਗੇ। ਸੋ ਹੁਣ ਜਦੋਂ ਸਮਝੌਤਾ ਹੋ ਚੁੱਕਿਆ, ਕਰਤਾਰਪੁਰ ਕੋਰੀਡੋਰ ਖੁੱਲਣ ਜਾ ਰਿਹਾ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਸਮਝੀਏ ਕਿ ਕੀ ਅਜਿਹਾ ਹੋ ਸਕਦਾ ਹੈ ਕਿ ਇਸ ਸਾਰੇ ਪਾਰਟ ਨੂੰ ਲੀਹੋਂ ਲਾਉਣ ਦੇ ਲਈ ਕੀ ਯਤਨ ਕੀਤੇ ਜਾ ਸਕਦੇ ਨੇ? ਵਾਟ ਕੈਨ ਗੋ ਰੋਂਗ? ਦੇਖੋ, ਮੈਂ ਤਾਂ ਕੋਈ ਇਸ ਕਿਸਮ ਦੀ ਗੱਲ ਮਸ਼ੀਨ ਕੋਈ ਕਰ ਨਹੀਂ ਸਕਦਾ, ਪਰ ਕੁਝ ਵੀ ਹੋ ਸਕਦਾ ਹੈ। ਕੋਈ ਐਸੀ ਇਵੈਂਟ ਵੀ ਹੋ ਸਕਦੀ ਆ ਜਿਹਦੇ ਨਾਲ ਕੋਈ ਮਤਲਬ ਕੋਈ ਪ੍ਰੋਬਲਮ ਕ੍ਰੀਏਟ ਹੋ ਜਾਏ, ਕੋਈ ਵਾਇਲੈਂਸ ਹੋ ਜਾਏ, ਕਿਸੇ ਜਗ੍ਹਾ ਦੇ ਉੱਤੇ ਕਰਵਾਈ ਜਾ ਸਕਦੀ ਹੈ, ਸ਼ਰਾਰਤ ਹੋ ਸਕਦੀ ਆ। तो ਅਸੀਂ ਤਾਂ ਗੁਰੂ ਅੱਗੇ ਹੀ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਸਾਰਾ ਸੁੱਖ ਸਾਂਦ ਰਹੇ, ਕੋਈ ਖੂਨ ਖਰਾਬਾ ਨਾ ਹੋਵੇ, ਆਪਸ ਦੇ ਵਿੱਚ ਪੀਸ ਹੋਵੇ, ਜੋ ਗੁਰੂ ਨਾਨਕ ਦਾ ਮਿਸ਼ਨ ਹੈ ਉਸ ਦੇ ਮੁਤਾਬਕ ਹੀ ਸਾਰੀ ਗੱਲ ਚੱਲੇ।
ਜੀ ਪਰ ਸਾਡੀ ਤਾਂ ਬੇਵਸੀ ਹੈ, ਸਾਡੀ ਤਾਂ ਅਰਦਾਸ ਹੀ ਹੋ ਸਕਦੀ ਹੈ, ਸਾਡੇ ਹੱਥ ਵਿੱਚ ਤਾਂ ਕੋਈ ਕੰਟਰੋਲ ਹੈ ਨਹੀਂ। ਤੋ ਹੁਣ ਜਿਨ੍ਹਾਂ ਤਾਕਤਾਂ ਦੇ ਕੋਲ ਕੰਟਰੋਲ ਹੈ ਉਹ ਇਸ ਦੇ ਵਿੱਚ ਕੁਝ ਵੀ ਕਰਵਾ ਸਕਦੇ ਆ, ਕੋਈ ਸ਼ਰਾਰਤ ਵੀ ਕਰਵਾ ਸਕਦੇ ਆ, ਕੋਈ ਹੋਰ ਵੀ ਇਸ ਕਿਸਮ ਦਾ ਅੜਿੱਕਾ ਪਾਇਆ ਜਾ ਸਕਦਾ। ਪਰ ਸਾਡੀ ਗੁਰੂ ਸਿੱਖਾਂ ਦੀ ਤਾਂ ਅਰਦਾਸ ਹੀ ਹੈ ਸੱਚੇ ਪਾਤਸ਼ਾਹ ਅੱਗੇ, ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੇ ਵਿੱਚ, ਕਿ ਆਪਣੇ ਉਸ ਸਥਾਨ ਦੇ ਦਰਸ਼ਨ ਸਾਨੂੰ ਕਰਵਾ ਦੇਵੇ, ਅਸੀਂ ਨਤਮਸਤਕ ਹੋ ਜੀ ਉੱਥੇ ਜਾ ਕੇ, ਅਸੀਂ ਅਰਦਾਸਾਂ ਕਰ ਲਈਏ ਕਿ ਸੱਚੇ ਪਾਤਸ਼ਾਹ ਬੜੀ ਰਹਿਮਤ ਹੋਈ ਹੈ। ਤੋ ਸਾਡੀ ਤਾਂ ਸਿਰਫ ਅਰਦਾਸ ਆ, ਤਾਂ ਅਸੀਂ ਅਰਦਾਸ ਕਰਦੇ ਰਹਾਂਗੇ, ਪਹਿਲਾਂ ਕਰਦੇ ਆਏ ਆ, ਫਿਰ ਵੀ ਕਰਦੇ ਰਹਾਂਗੇ ਕਿ ਇਹ ਸਾਰੀ ਦੁਨੀਆ ਦੇ ਵਿੱਚ ਹੀ ਪੀਸ ਹੋਵੇ, ਸਾਰੀ ਦੁਨੀਆ ਵਿੱਚ ਸ਼ਾਂਤੀ ਆਵੇ, ਸਾਰੀ ਦੁਨੀਆ ਵਿੱਚ ਸਦਭਾਵਨਾ ਹੋਵੇ, ਜੋ ਗੁਰੂ ਨਾਨਕ ਮਹਾਰਾਜ ਦਾ ਮਿਸ਼ਨ ਸੀ। ਸਰਬੱਤ ਦੇ ਭਲੇ ਦੀ ਗੱਲ ਅਸੀਂ ਕਰਦੇ ਹਾਂ ਬੁਖਾਰ ਤੇ। ਸਾਨੂੰ ਇਸ ਕਿਸਮ ਦੀ ਕਿਸੇ ਨਾਲ ਬਰਾਇਤ ਨਹੀਂ, ਕਿਸੇ ਨਾਲ ਐਨਮਿਟੀ ਨਹੀਂ, ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਤੋ ਸਾਡਾ ਤਾਂ ਇੱਕ ਗੁਰੂ ਦੇ ਜੋ ਸਾਨੂੰ ਆਦੇਸ਼ ਦਿੱਤਾ ਉਸ ਦੇ ਮੁਤਾਬਕ ਸਾਡੀ ਇਹੀ ਗੁਰੂ ਅੱਗੇ ਅਰਦਾਸ ਆ ਕਿ ਸਦਭਾਵਨਾ ਰਹੇ ਚਾਰੇ ਪਾਸੇ, ਪੀਸ ਰਹੇ ਚਾਰੇ ਪਾਸੇ, ਕੋਈ ਕਿਸੇ ਕਿਸਮ ਦਾ ਬਰਾਇਤ ਨਾ ਹੋਵੇ, ਕੋਈ ਲੜਾਈ ਝਗੜਾ ਨਾ ਹੋਵੇ, ਕੋਈ ਵਾਰ ਨਾ ਹੋਵੇ, ਕੋਈ ਬੈਟਲ ਨਾ। ਹਾਂਜੀ ਜੀ ਡਾਕਟਰ ਢਿੱਲੋਂ, ਜਿਵੇਂ ਅਸੀਂ ਜੇ ਪਿਛਲੇ ਸਾਰੇ ਬੈਕਗਰਾਉਂਡ ਨੂੰ ਦੇਖਣਾ ਹੋਵੇ, 47 ਦੇ ਵਿੱਚ ਜਦੋਂ ਵੰਡ ਹੋਈ ਹੈ, ਪੰਜਾਬ ਵੰਡਿਆ ਗਿਆ ਤੇ ਇੱਕ ਸਿੱਖਾਂ ਤੇ ਮੁਸਲਮਾਨਾਂ ਦੇ ਵਿਚਾਲੇ ਜਿਹੜੀ ਭਾਈਚਾਰਕ ਸਾਂਝ ਪਹਿਲਾਂ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਇੱਕ ਉਤਾਰ ਆਇਆ ਤੇ ਉਹ ਇੱਕ ਡਾਊਨਫਾਲ ਦਾ ਟਾਈਮ ਸੀ। ਸਮਾਂ ਪਾ ਕੇ ਅੱਜ ਉਹ ਸਮਾਂ ਬਣਿਆ ਕਿ ਹੁਣ ਜਿਹੜੀ ਸਾਂਝ ਹੈ ਉਹ ਵਾਪਸ ਬਣਦੀ ਨਜ਼ਰ ਆ ਰਹੀ ਹੈ। ਸੋ ਜੇ ਹਿਸਟੋਰੀਕਲੀ ਤੁਸੀਂ ਹਿਸਟੋਰੀਅਨ ਹੋ, ਇਤਿਹਾਸਕਾਰ ਹੋ, ਕੀ ਸਮਝਦੇ ਹੋ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਜਿਹੜੀ ਸਾਂਝ ਦੇ ਵਿੱਚ ਇਹ ਉਤਾਰ ਤੇ ਚੜ੍ਹਾਅ ਆਇਆ, ਅੱਜ ਜਿਸ ਲੈਵਲ ਤੇ ਜਿਸ ਮੁਕਾਮ ਤੇ ਅਸੀਂ ਖਲੋਤੇ ਹਾਂ, ਇਸ ਸਾਂਝ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਤਾਂ ਸਾਂਝ ਬਹੁਤ ਚੰਗੀ ਹੈ, ਇਹ ਸਾਂਝ ਮਿਟ ਨਹੀਂ ਸਕਦੀ ਕਿਉਂਕਿ ਕਲਚਰਲੀ, ਸੋਸ਼ਲੀ, ਲਿੰਗੁਇਸਟਿਕਲੀ ਅਸੀਂ ਇਹਨਾਂ ਦੇ ਬਹੁਤ ਨੇੜੇ ਆ, ਇਹ ਸਾਡੇ ਨੇੜੇ ਆ। ਜਿਹੜੀ ਜ਼ਬਾਨ ਆ ਅੱਜ ਪੰਜਾਬੀ ਜਿਹੜੀ ਆ ਉੱਥੇ ਬੜੀ ਮਤਲਬ ਵਧੀਆ ਤਰੀਕੇ ਨਾਲ, ਵਧੀਆ ਢੰਗ ਦੇ ਨਾਲ ਬੋਲੀ ਜਾਂਦੀ ਆ। ਇੱਧਰਲੀ ਪੰਜਾਬੀ ਚ ਤਾਂ ਸੰਸਕ੍ਰਿਤ ਵੀ ਬਣ ਗਈ ਹੈ ਨਾ, ਸਾਡੀ ਪੰਜਾਬੀ ਇੱਧਰਲੀ ਜਿਹੜੀ ਈਸਟ ਪੰਜਾਬ ਦੀ ਪੰਜਾਬੀ ਆ ਉਸ ਦੇ ਵਿੱਚ ਸੰਸਕ੍ਰਿਤਾਈਜੇਸ਼ਨ ਹੋ ਰਹੀ ਆ। ਜਿਹੜੀ ਸਾਫ ਸੁਥਰੀ ਪੰਜਾਬੀ ਆ ਜਿਹੜੀ ਉਹ ਵੈਸਟ ਪੰਜਾਬ ਵਿੱਚ ਹੀ ਬੋਲੀ ਜਾਂਦੀ ਹੈ। ਜਦੋਂ ਪੰਜਾਬੀ ਬੋਲਦੇ ਆ ਜਾਂ ਪੰਜਾਬੀ ਗੀਤ ਗਾਉਂਦੇ ਆ ਸਾਨੂੰ ਬਹੁਤ ਹੀ ਚੰਗਾ ਲੱਗਦਾ ਇੱਧਰ ਬੈਠੇ ਸਿੱਖਾਂ ਨੂੰ। ਤੋ ਇਸ ਕਰਕੇ ਸਾਡੀ ਜਿਹੜੀ ਕੁਦਰਤੀ ਸਾਂਝ ਆ ਉਹ ਮਿਟ ਨਹੀਂ ਸਕਦੀ। ਕਲਚਰਲੀ ਅਸੀਂ ਖਾਣਾ ਪੀਣਾ ਪਹਿਨਣਾ ਸਾਡਾ ਇੱਕੋ ਕਿਸਮ ਦਾ, ਰੀਤੀ ਰਿਵਾਜ ਸਾਡੇ ਇੱਕੋ ਕਿਸਮ ਦੇ ਆ। ਇੱਕ ਸੋਸ਼ਲ ਕੋਹੀਜ਼ਨ ਹੈ, ਸੋਸ਼ਲ ਇੱਕ ਹਾਰਮਨੀ ਹੈ ਦੋਨਾਂ ਪਾਸਿਆਂ ਦੇ ਲੋਕਾਂ ਦੀ। ਇਹ ਟੁੱਟ ਗਈ ਅਨਫੋਰਚੂਨੇਟ 1947 ਦੇ ਵਿੱਚ ਬਰਾਇਤ ਹੋ ਗਈ, ਪਰ ਗੁਰੂ ਦੀ ਕਿਰਪਾ ਦੇ ਨਾਲ ਹੁਣ ਸਾਂਝ ਬਣਦੀ ਨਜ਼ਰ ਆ ਰਹੀ ਹੈ। ਜੀ ਡਾਕਟਰ ਸਾਹਿਬ, ਜੇ ਅਸੀਂ ਇਹਨੂੰ ਧਾਰਮਿਕ ਐਂਗਲ ਤੋਂ ਦੇਖਣਾ ਹੋਵੇ ਤਾਂ ਕਈ ਗੱਲਾਂ ਸਾਡੇ ਸਮਾਜ ਦੇ ਵਿੱਚ, ਸਿੱਖ ਸਮਾਜ ਦੇ ਵਿੱਚ ਪ੍ਰਚਲਿਤ ਨੇ ਮੁਸਲਮਾਨਾਂ ਦੇ ਪ੍ਰਤੀ, ਮੁਸਲਿਮ ਭਾਈਚਾਰੇ ਦੇ ਪ੍ਰਤੀ ਜਿਹੜੀਆਂ ਨੈਗੇਟਿਵ ਕੋਨੋਟੇਸ਼ਨਸ ਹੁੰਦੀਆਂ ਨੇ। ਕਈ ਗੱਲਾਂ ਇੱਦਾਂ ਦੀਆਂ ਬਣਾ ਕੇ ਗੁਰੂ ਸਾਹਿਬਾਨਾਂ ਦੇ ਟਾਈਮ ਪੀਰੀਅਡ ਤੋਂ ਦੇਖੀਆਂ ਜਾਂਦੀਆਂ ਨੇ ਵੀ ਉਦੋਂ ਇੱਦਾਂ ਸੀ ਤੇ ਇਸ ਕਰਕੇ ਮੁਸਲਮਾਨਾਂ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜਾਂ ਇੱਦਾਂ ਨਹੀਂ ਹੋਣਾ ਚਾਹੀਦਾ। ਜਿਹੜੀਆਂ ਇੱਦਾਂ ਦੀਆਂ ਗੱਲਾਂ ਨੇ, ਜਾਂ ਇੱਕ ਤਬਕਾ ਹੈ ਜਿਹੜਾ ਅੱਜ ਵੀ ਇਹਨਾਂ ਗੱਲਾਂ ਦੇ ਵਿੱਚ ਯਕੀਨ ਰੱਖਦਾ, ਵਿਸ਼ਵਾਸ ਰੱਖਦਾ, ਧਾਰਮਿਕ ਐਂਗਲ ਤੋਂ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ, ਜਾਂ ਉਹ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਕੀ ਦਾਰੋਮਦਾਰ ਨਜ਼ਰ ਆਉਂਦਾ? ਦੇਖੋ, ਇਸ ਦੇ ਵਿੱਚ ਕਈ ਗਰੂਵਸ ਹੈਗੇ। ਹੁਣ ਜੇ ਚੰਦੂ ਦੀ ਸ਼ਿਕਾਇਤ ਦੇ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ, ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਈਵੈਂਟਸ ਹੈਗੀਆਂ, ਇਹਦੇ ਵਿੱਚ ਗਰੂਵਸ ਹੈਗੇ। ਇਤਿਹਾਸ ਲਿਖਣ ਵਾਲੇ ਕੌਣ ਸੀ, ਉਹਨਾਂ ਨੇ ਇਹਨਾਂ ਈਵੈਂਟਸ ਨੂੰ ਕਿਸ ਤਰੀਕੇ ਨਾਲ ਇੰਟਰਪ੍ਰੈਟ ਕੀਤਾ, ਜਿਸ ਨਾਲ ਮਿਸਟਰਸਟ ਕ੍ਰੀਏਟ ਹੋਇਆ ਦੋ ਕਮਿਊਨਿਟੀ ਦੇ ਵਿੱਚ। ਅੱਜ ਜ਼ਰੂਰਤ ਹੈ ਕਿ ਅਸੀਂ ਉਸ ਦੇ ਵਿੱਚ ਦੁਬਾਰਾ ਟਰਸਟ ਲੈ ਕੇ ਆਈਏ। ਉਹ ਜਿਹੜੀਆਂ ਈਵੈਂਟਸ ਆ ਉਹਨਾਂ ਨੂੰ ਰੀਇੰਟਰਪ੍ਰੈਟ ਕਰੀਏ, ਉਹਨਾਂ ਨੂੰ ਅੰਡਰਸਟੈਂਡ ਕਰੀਏ, ਉਹਨਾਂ ਦੀ ਤਹਿ ਤੱਕ ਜਾ ਕੇ ਦੇਖੀਏ ਵੀ ਪਿੱਛੇ ਕੌਣ ਸੀ ਜਿਹੜਾ ਇਸ ਕਿਸਮ ਦੀਆਂ ਉਸ ਵੇਲੇ ਵੀ ਸੰਸਦ ਤੋਂ ਸ਼ਰਾਰਤਾਂ ਕਰਵਾ ਰਿਹਾ
ਅਸੀਂ ਸਿੱਖਾਂ ਦੇ ਖਿਲਾਫ ਤੇ ਗੁਰੂਆਂ ਦੇ ਖਿਲਾਫ। ਜੀ ਸੋ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਦੁਬਾਰਾ ਰੀਅੰਡਰਸਟੈਂਡ ਕਰਨਾ ਪਏਗਾ। ਸੋ ਇਸ ਕਰਕੇ ਜ਼ਰੂਰਤ ਹੈ ਕਿ ਅਸੀਂ ਹਮੇਸ਼ਾ ਇਹੀ ਰੱਖੀਏ ਕਿ ਸਾਡੀ ਗੁਡਵਿਲ ਰਹੇ। ਗੁਰੂ ਅੱਗੇ ਵੀ ਅਰਦਾਸ ਕਰੀਏ, ਆਪਸ ਕੋਸ਼ਿਸ਼ ਵੀ ਕਰੀਏ ਕਿ ਸਾਡੀ ਗੁਡਵਿਲ ਰਹੇ, ਸਾਡੀ ਕਿਸੇ ਨਾਲ ਮਿਸਅੰਡਰਸਟੈਂਡਿੰਗ ਨਾ ਹੋਵੇ, ਡਿਸਹਾਰਮਨੀ ਨਾ ਹੋਵੇ। तो इस करके अब जरूरत है कि अभी उस ਜਿਹੜੀ ਵੀ ਜੇ ਬੜੀ ਮੋਟੀ ਕੋਈ ਮਿਸਅੰਡਰਸਟੈਂਡਿੰਗ ਹੋਈ ਉਸ ਨੂੰ ਖਤਮ ਕਰੀਏ। ਜੀ ਸੋ ਡਾਕਟਰ ਸਾਹਿਬ ਅੰਤ ਦੇ ਵਿੱਚ ਸਿੱਖਾਂ ਨੂੰ ਜਾਂ ਜਿਹੜੇ ਸਾਡੇ ਪਾਕਿਸਤਾਨੀ ਭਰਾ ਵੀ ਇਸ ਸ਼ੋਅ ਨੂੰ ਜਾਂ TV 84 ਰਾਹੀਂ ਸਾਡੇ ਨਾਲ ਜੁੜੇ ਹੁੰਦੇ ਆ, ਸੋ ਉਹਨਾਂ ਨੂੰ ਕੋਈ ਸੰਦੇਸ਼ ਇਸ ਮੌਕੇ ਦੇ ਉੱਤੇ ਤੁਸੀਂ ਦੇਣਾ ਚਾਹੋ? ਹਾਂਜੀ, ਮੈਂ ਇਹੀ ਕਹਿਣਾ ਚਾਹੂੰਗਾ ਵੀ ਇਹ ਗੁਰੂ ਮਹਾਰਾਜ ਨੇ ਬੜੀ ਵੱਡੀ ਅਪਰਚੁਨਿਟੀ ਦਿੱਤੀ ਹੈ 550 ਸਾਲ ਉਹਨਾਂ ਦੇ ਆਗਮਨ ਦੀ ਰਸੀਦ ਤੇ। ਇਸ ਆਗਮਨ ਦਿਵਸ ਨੂੰ ਬਹੁਤ ਹੀ ਸਦਭਾਵਨਾ ਦੇ ਨਾਲ, ਪਿਆਰ ਦੇ ਨਾਲ, ਸਿੱਧੇ ਸਾਦੇ ਤਰੀਕੇ ਦੇ ਨਾਲ ਅਸੀਂ ਮਨਾਈਏ ਔਰ ਸਾਰੀ ਦੁਨੀਆ ਨੂੰ ਗੁਰੂ ਨਾਨਕ ਦਾ ਸੰਦੇਸ਼ ਦੇਈਏ ਕਿ ਗੁਰੂ ਨਾਨਕ ਦਾ ਸੰਦੇਸ਼ ਕੀ ਸੀ। ਸਿੱਖ ਵੀ ਸਮਝ ਲੈਣ, ਨੌਨ ਸਿੱਖਾਂ ਨੂੰ ਵੀ ਸਾਡਾ ਦੱਸਣਾ ਫਰਜ਼ ਬਣਦਾ ਕਿ ਅਸੀਂ ਗੁਰੂ ਦੀ ਕਿਸ ਕਿਸਮ ਦੀ ਕੰਟਰੀਬਿਊਸ਼ਨ ਹੈ। ਮੈਂ ਤਾਂ ਅਕਸਰ ਇਹ ਗੱਲ ਕਿਹਾ ਕਰਦਾ ਕਿ ਪਿਛਲੇ 1000 ਸਾਲ ਦੇ ਵਿੱਚ ਜੇ ਕੋਈ ਨਵਾਂ ਧਰਮ ਬਣਿਆ ਗੁਰੂ ਨਾਨਕ ਦੇਵ ਦਾ, ਗੁਰੂ ਨਾਨਕ ਦਾ ਧਰਮ ਹੈ ਸਿੱਖ ਜੀ। ਇਹ ਇੱਕ ਬਹੁਤ ਵੱਡਾ ਇੱਕ ਮਿਰੇਕਲ ਹੈ ਜਿਹੜਾ ਹੋਇਆ ਦੁਨੀਆ ਦੇ ਇਤਿਹਾਸ ਦੇ ਵਿੱਚ। ਕੋਈ ਨਵਾਂ ਧਰਮ ਇਸ ਪੀਰੀਅਡ ਦੇ ਵਿੱਚ ਨਹੀਂ ਆਇਆ। ਸੈਕਟ ਸਬਸੈਕਟ ਆਏ, ਇਸੇ ਤਰੀਕੇ ਨਾਲ ਕਲਟ ਆਏ, ਇਸੇ ਤਰੀਕੇ ਨਾਲ ਬੜੇ ਸਾਧੂ ਸੰਤ ਮਹਾਤਮਾ ਆਏ ਔਰ ਚਲੇ ਗਏ। ਪਰ ਗੁਰੂ ਨਾਨਕ ਦਾ ਜਿਹੜਾ ਧਰਮ ਹੈ, ਗੁਰੂ ਨਾਨਕ ਦਾ ਜਿਹੜਾ ਆਈਡੀਅਲ ਹੈ, ਉਹ ਹਮੇਸ਼ਾ ਹੀ ਰਿਹਾ ਔਰ ਦਿਨ ਬ ਦਿਨ ਉਸ ਨੂੰ ਮਹਾਰਾਜ ਨੇ ਆਪਣੇ ਮਿਹਰਬਾਨੀ ਨਾਲ, ਆਪਣੇ ਬਲੈਸਿੰਗ ਦੇ ਨਾਲ ਉਸ ਨੂੰ ਸਟਰੈਂਥ ਹੀ ਦਿੱਤੀ ਹੈ। ਸਿੱਖੀਜ਼ਮ ਨੂੰ ਸਟਰੈਂਥ ਹੀ ਮਿਲੇਗੀ, ਚਾਹੇ ਕੋਈ ਦੁਨੀਆ ਦਾ ਦੁਸ਼ਮਣ ਜਿਹੜੇ ਆ ਉਹ ਕੋਸ਼ਿਸ਼ਾਂ ਵੀ ਕਰ ਲੈਣ, ਉਹਨਾਂ ਦੀ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਹੈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਗੱਲਬਾਤ ਸੀ, ਵਿਚਾਰ ਚਰਚਾ ਸੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਦੇ ਨਾਲ ਕਰਤਾਰਪੁਰ ਕੋਰੀਡੋਰ ਦਾ ਜਿਹੜਾ ਸਮਝੌਤਾ ਪਾਕਿਸਤਾਨ ਤੇ ਭਾਰਤ ਦੇ ਵਿੱਚ ਹੋਇਆ, ਇਸ ਦੇ ਮੁਤਲਕ ਉਮੀਦ ਕਰਦੇ ਹਾਂ ਵਿਚਾਰ ਚਰਚਾ ਤੁਹਾਨੂੰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੰਨਾ ਹੀ, ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨ ਭੇਜਣੀਆਂ ਚਾਹੁੰਦੇ ਹੋ ਤਾਂ TV 84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।